ਹੁਣ ਪੱਠੇ ਬਾੜੇ ਫਿਰ ਤੁਸੀਂ ਮੱਝਾਂ ਨੂੰ ਕਿੱਥੋਂ ਪਾ ਰਹੇ ਐਵੇਂ ਤਰਲਾ ਤੇਰੇ ਬੂਏ ਤੇ ਜਾ ਉਹ ਚੱਕ ਲਈ ਆਗਾ ਜਾ ਬਸ ਐਵੇਂ ਬਸ ਆਦੀ ਮੁਸੀਬਤ ਆਦੀ ਕੱਟਦੇ ਕਦੇ ਕਦੇ ਭੁੱਖੀਆਂ ਵੀ ਬਹਿ ਜਾ ਲੈ ਬੜੀ ਤਕਲੀਫ ਦੇ ਸੂਰਤ ਹਾਲ ਹੈ। ਸੋ ਸੋਚੋ ਯਾਰ, ਜਿੱਥੇ ਇਨਸਾਨਾਂ ਦਾ ਅਸੀਂ ਗੱਲ ਕਰਦੇ ਆ ਉੱਥੇ ਨਾ ਜਾਨਵਰਾਂ ਦਾ ਵੀ ਸੋਚੋ। ਪਾਣੀ ਹੁਣ ਵੱਧਦਾ ਜਾਂਦਾ, ਪਹਿਲੇ ਉਹਨਾਂ ਦਾ ਵੀ ਪਾਣੀ ਹਟ ਜਾਸੀ ਬਸ ਇਹ ਜਿਰਾਕ ਬਣਾਈ ਰੱਖੀ ਮਜਮਾ ਪੰਜਵਾਂ ਚੌਥਾ ਦੇ ਉੱਥੋਂ ਆ ਸਾਡੇ ਫਲ ਲੋੜ ਗਏ ਨਹੀਂ ਉਹ ਦਰਖਤ ਕੋਲ ਆ ਹੁਣ ਉੱਥੋਂ ਵੜੀਆਂ ਦਾ ਸਾਰੇ ਪਾਣੀ ਚਾਹੀਆਂ ਮਈ ਦਾ ਕੀ ਗੁਨਾਹ ਜੀ। ਅੱਜ ਦੀ ਸਵੇਰ ਦਾ ਸਲਾਮ ਦੋਸਤੋ। ਔਰ ਅੱਜ ਕੱਲ ਸਵੇਰ ਵਾਕਈ ਸਵੇਰ ਹੁੰਦੀ ਹੈ ਤੇ ਸਵੇਰ ਦਾ ਸਲਾਮ ਤੁਹਾਨੂੰ ਕਹੀਦਾ ਕਿਉਂਕਿ ਹੜ੍ਹਾਂ ਦੇ ਏਰੀਆਜ਼ ਦੇ ਵਿੱਚ ਜਾਣਾ ਹੁੰਦਾ ਔਰ ਬਹੁਤ ਅਰਲੀ ਉੱਠਣਾ ਪੈਂਦਾ ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ 9 ਵਜੇ ਉੱਥੇ ਅੱਪੜ ਜਾਈਏ ਫੀਲਡ ਦੇ ਵਿੱਚ। ਸੋ ਫਿਰ ਨਿਕਲਿਆ ਇੱਕ ਵਾਰੀ, ਫਿਰ ਮੈਂ ਨਿਕਲ ਰਿਹਾ ਲਾਹੌਰ ਤੋਂ ਕੋ ਰਾਸ਼ਨ ਲੈ ਕੇ ਕੁਝ ਪਹਿਲੇ ਚੀਜ਼ਾਂ ਭਿਜਵਾ ਦਿੱਤੀਆਂ ਸੀ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅੱਜ ਸਾਡੀ ਲੋੜ ਹੈ ਉਹਨਾਂ ਦੇ ਵਿੱਚ ਸਾਰਾ ਡਿਸਟ੍ਰੀਬਿਊਟ ਕਰਾਂਗੇ। ਔਰ ਤੁਹਾਨੂੰ ਵੀ ਮੈਂ ਇਹੀ ਕਹਾਂਗਾ ਕਿ ਤੁਸੀਂ ਜਿੱਥੇ ਹੋ ਜਿੰਨੇ ਜੋਗੇ ਹੋ ਇਹਨਾਂ ਲੋਕਾਂ ਦਾ ਹਿੱਸਾ ਲਾਜ਼ਮੀ ਬਣੋ। ਸਾਰੇ ਦਿਨ ਦੀ ਐਕਟੀਵਿਟੀਜ਼ ਤੁਹਾਨੂੰ ਦਿਖਾਵਾਂਗੇ ਔਰ ਲੋਕਾਂ ਦੇ ਨਾਲ ਮਿਲਾਵਾਂਗੇ ਵੀ, ਵਿਖਾਵਾਂਗੇ ਵੀ ਕਿ ਉੱਥੇ ਕਿਸ ਤਰੀਕੇ ਦੀ ਤਬਾਹੀ ਆਈ ਹੋਈ ਹੈ ਔਰ ਰੱਬ ਹੋਰ ਤਬਾਹੀ ਤੋਂ। ਹਾਂਜੀ, ਇਸ ਵੇਲੇ ਅਸੀਂ ਲਾਹੌਰ ਤੋਂ 170 ਕਿਲੋਮੀਟਰ ਦੂਰ ਬੁੰਗਾ ਹਯਾਤ ਟਾਊਨ ਉੱਥੇ ਅੱਪੜ ਚੁੱਕੇ ਹਾਂ। ਔਰ ਬੁੰਗਾ ਹਯਾਤ ਟਾਊਨ ਦੇ ਆਸੇ-ਪਾਸੇ ਮੈਂ ਦੱਸਦਾ ਜਾਵਾਂ ਕਿ ਬਹੁਤ ਜ਼ਿਆਦਾ ਆਬਾਦੀਆਂ ਪਾਰਟੀਸ਼ਨ ਤੋਂ ਪਹਿਲੇ ਇੱਥੇ ਸਿੱਖ ਔਰ ਹਿੰਦੂ ਕਮਿਊਨਿਟੀ ਦੀਆਂ ਹੈ ਸਨ। ਸੋ ਰਾਜਵਿੰਦਰ ਸਿੰਘ ਜੀ, ਤੁਹਾਡੇ ਪਿੰਡਾਂ ਵੱਲ ਅਸੀਂ ਆ ਗਏ ਹਾਂ ਔਰ ਇੱਥੋਂ ਨਿਕਲ ਕੇ ਅੱਗੇ ਹੜ੍ਹ ਵਾਲੇ ਏਰੀਆ ਦੇ ਵਿੱਚ ਜਾ ਰਹੇ ਹਾਂ। ਇੱਥੇ ਇੱਕ ਹੋਰ ਜਿਹੜਾ ਮਸ਼ਹੂਰ ਇੱਕ ਫੈਮਿਲੀ ਇੱਥੋਂ ਦੀ ਚੱਕ ਬੇਦੀ ਅੱਗੇ ਸਾਡੇ ਨਾਲ ਆ ਰਹੀ ਹੈ। ਚੱਕ ਬੇਦੀ ਦੀ ਬੇਦੀ ਖਾਨਦਾਨ ਸੀ ਪਾਰਟੀਸ਼ਨ ਤੋਂ ਪਹਿਲੇ। ਇਹ ਬੇਦੀ ਖਾਨਦਾਨ ਜਿਹੜਾ ਸੀ ਇਹ ਬਾਬਾ ਗੁਰੂ ਨਾਨਕ ਸਰਕਾਰ ਦੀ ਉਸ ਨਸਲ ਦੇ ਵਿੱਚੋਂ ਹੋਇਆ ਸੀ। ਇਹ ਖੱਤਰੀ ਫੈਮਿਲੀ ਦੇ ਵਿੱਚੋਂ ਹੋਇਆ ਸੀ ਔਰ ਉਸ ਵੇਲੇ ਇਹ ਬੇਦੀ ਖਾਨਦਾਨ ਇਹ ਪਹਿਲੇ ਤੇ ਵਸਦੇ ਸੀ ਕਲਰ ਸੈਦਾ ਰਾਵਲਪਿੰਡੀ, ਲੇਕਿਨ ਇੱਥੇ ਫਿਰ ਜ਼ਮੀਨ ਦੀ ਅਲਾਟਮੈਂਟ ਉਹਨਾਂ ਨੂੰ ਹੋਈ ਸੀ ਕੋਈ 26,000 ਇੱਥੇ ਕਿੱਲਾ ਉਹਨਾਂ ਨੂੰ ਇਸ ਥਾਂ ਤੇ ਉਹ ਅਲਾਟਮੈਂਟ ਹੋਈ ਸੀ। ਸੋ ਅਸੀਂ ਇੱਥੋਂ ਗੁਜ਼ਰ ਰਹੇ ਹਾਂ। ਇਸ ਤੋਂ ਅੱਗੇ ਨਾਲ ਇੱਕ ਪਿੰਡ ਸੱਜੇ ਹੱਥ ਸਾਡੇ ਕਰਤਾਰਪੁਰ ਵੀ ਹੈ। ਕਾਫੀ ਜ਼ਿਆਦਾ ਇੱਥੇ ਜਿਹੜੀ ਪੰਜਾਬੀ ਹਿੰਦੂ ਔਰ ਪੰਜਾਬੀ ਸਿੱਖ ਕਮਿਊਨਿਟੀ ਇਹਨਾਂ ਏਰੀਆਜ਼ ਦੇ ਵਿੱਚ ਪਾਕਪਤਨ ਦੇ ਏਰੀਆਜ਼ ਦੇ ਵਿੱਚ ਉਹ ਪਾਰਟੀਸ਼ਨ ਤੋਂ ਪਹਿਲੇ ਇੱਥੇ ਵਸਦੇ ਸੀ। ਇਸ ਵੇਲੇ ਮੈਂ ਕ੍ਰਾਸ ਕਰ ਰਹੀ ਹਾਂ ਪਾਕਪਤਨ ਡਿਸਟ੍ਰਿਕਟ, ਪਾਕਪਤਨ ਸ਼ਹਿਰ, ਬਾਬਾ ਫਰੀਦ ਦੀ ਨਗਰੀ। ਇਹ ਤੁਹਾਨੂੰ ਆਏਗਾ ਬਿਲਕੁਲ ਮੇਰੇ ਰਾਈਟ ਸਾਈਡ ਤੇ, ਜਿਤਨਾ ਇਹ ਸਾਰਾ ਸ਼ਹਿਰ ਹੈ ਇਹ ਤੁਹਾਨੂੰ ਨਜ਼ਰ ਆਏਗਾ। ਇਹ ਜੋ ਮੈਂ ਫਾਟਕ ਇੱਥੋਂ ਕ੍ਰਾਸ ਕਰ ਰਹੀ ਹਾਂ ਇਹਦੇ ਨਾਲ ਬੜਾ ਇੱਕ ਖੂਨੀ ਇਤਿਹਾਸ ਜੁੜਿਆ ਹੋਇਆ। 47 ਦੀ ਵੰਡ ਵੇਲੇ ਜਦੋਂ ਲੋਕਾਂ ਨੂੰ ਇੱਥੋਂ ਜ਼ਬਰਦਸਤੀ ਕੱਢਿਆ ਜਾ ਰਿਹਾ ਸੀ ਤੇ ਉਦੋਂ ਇੱਕ ਗੱਡੀ ਜਿਹੜੀ ਭਰ ਕੇ ਆਈ ਸੀ ਆਰਫਵਾੜਾ ਔਰ ਪਾਕਪਤਨ ਇੱਥੋਂ ਸਾਰੇ ਏਰੀਆਜ਼ ਤੋਂ, ਉਹ ਗੱਡੀ ਇੱਥੇ ਕੱਟੀ ਗਈ ਸੀ ਇਸ ਫਾਟਕ ਦੇ ਨਾਲ। ਕਿਤੇ ਇੱਥੇ ਕਿਤੇ ਉਹ ਗੱਡੀ ਸਾਰੀ ਕੱਟ ਦਿੱਤੀ ਗਈ ਸੀ ਔਰ ਇੱਥੋਂ ਇੱਕ ਏਰੀਆ ਤੋਂ ਜਿਹੜੇ ਨਿਕਲੇ ਸਨ ਆਰਫਵਾੜਾ ਤੋਂ ਸ਼ੇਰ ਸਿੰਘ ਦੇ ਨਾਲ ਲੋਕ ਨਿਕਲੇ ਸਨ, ਹਜ਼ਾਰਾਂ ਲੋਕ ਨਿਕਲੇ ਸਨ। ਉਹ ਸਹੀ ਸਲਾਮਤ ਅੱਪੜ ਗਏ ਸਨ, ਲੇਕਿਨ ਇੱਥੇ ਜਿਹੜਾ ਖੂਨੀ ਇਤਿਹਾਸ ਇਸ ਹੈ ਫਾਟਕ ਦਾ, ਉਹ ਜਦੋਂ ਵੀ ਇੱਥੋਂ ਗੁਜ਼ਰਦੇ ਹਾਂ ਤੇ ਬਹੁਤ ਦਿਲ ਦੁੱਖ। ਅਸੀਂ ਇਸ ਵੇਲੇ ਜਿਹੜਾ ਏਰੀਆ ਕ੍ਰਾਸ ਕਰ ਰਹੇ ਹਾਂ ਇਸ ਦਾ ਨਾਮ ਹੈ ਚੰਨਪੀਰ ਔਰ ਇਸ ਏਰੀਆ ਦੇ ਵਿੱਚ ਅਗਰ ਕੋਈ 50 ਕਿਲੋਮੀਟਰ ਦਾ ਸੱਜੇ ਖੱਬੇ ਲਹਿੰਦੇ ਚੜ੍ਹਦੇ ਘੁਮਾਇਆ ਜਾਵੇ ਕਿਸੇ ਵੀ ਬੰਦੇ ਨੂੰ ਔਰ ਇੱਥੋਂ ਦਾ ਕੋਈ ਬਹੁਤ ਜ਼ਿਆਦਾ ਮਸ਼ਹੂਰ ਕਿਸੇ ਮੇਲੇ ਦਾ ਨਾਮ ਲੈਣਾ ਹੋਵੇ ਤੇ ਉਹ ਹੈ ਚੰਨਪੀਰ ਵਾਲਾ ਮੇਲਾ। ਇਹਨੂੰ ਬੋਲਿਆ ਜਾਂਦਾ ਹੈ ਦਰਬਾਰ ਸਖੀ ਚੰਨਪੀਰ, ਜਿਵੇਂ ਕਿ ਲਿਖਿਆ ਹੋਇਆ ਵੀ ਹੈ। ਚੰਨਪੀਰ ਵਾਲਾ ਮੇਲਾ ਇੱਥੇ ਤੁਸੀਂ ਕਹਿ ਲਓ ਕਿ ਪਿਛਲੇ ਕੋਈ 100 ਸਾਲ ਦੇ ਅੰਦਰ ਪਾਰਟੀਸ਼ਨ ਤੋਂ ਪਹਿਲੇ ਔਰ ਪਾਰਟੀਸ਼ਨ ਤੋਂ ਬਾਅਦ ਇਹ ਸਭ ਤੋਂ ਵੱਡਾ ਮੇਲਾ ਉਹ ਸਖੀ ਚੰਨਪੀਰ ਇੱਥੇ ਲੱਗਦਾ। ਬੇ ਹੱਥ ਦਿਖਾਓ, ਇੱਥੇ ਦਰਗਾਹ ਵੀ ਨਜ਼ਰ ਆਏਗੀ ਅੰਦਰ ਇੱਥੇ ਦਰਗਾਹ। ਹਾਂ ਇਹ ਅੱਛਾ ਸਰ ਜੀ, ਇਹ ਸਖੀ ਚੰਨਪੀਰ ਦੀ ਜਮਾਤ ਤਾਂ ਸਾਡੇ ਪਿੰਡ ਵੀ ਹੁੰਦੀ ਹੈ ਤੇ ਉਹ ਵਾਲੇ ਚੰਨ? ਹਾਂਜੀ ਇਹ ਉਹੀ ਹੈ। ਹਾੜ ਦੇ ਵਿੱਚ ਇਹਨਾਂ ਦਾ ਮੇਲਾ ਲੱਗਦਾ ਹੈ। ਹਾਂਜੀ, ਔਰ ਇੱਥੇ ਪਹਿਲੇ ਜਮਾਤਾਂ ਨਿਕਲਦੀਆਂ ਨੇ ਊਠਾਂ ਤੇ। ਉਹ ਜਮਾਤਾਂ ਫਿਰ ਵੱਖੋ ਵੱਖ ਏਰੀਆਜ਼ ਦੇ ਅੰਦਰ ਜਾਂਦੀਆਂ ਨੇ, ਮਿੰਚਰਾਬਾਦ ਵੀ ਜਾਣਗੀਆਂ ਔਰ ਇਹ ਹੈਰਾਨੀ ਹੋਈ ਕਿ ਮਤਲਬ ਤਾਂਦਰਾਂ ਵਾਲੇ ਤੱਕ ਵੀ ਜਮਾਤਾਂ ਜਾਂਦੀਆਂ। ਹਾਂਜੀ, ਉੱਥੇ ਸਾਡੇ ਹੁਣ ਉਹ ਜਮਾਤਾਂ ਥੋੜੀਆਂ ਘਟਦੀਆਂ ਜਾਂਦੀਆਂ ਨੇ। ਪਹਿਲੇ ਇੱਕ ਬੜੀ ਐਕਟੀਵਿਟੀ ਹੁੰਦੀ ਸੀ। ਉਸ ਐਕਟੀਵਿਟੀ ਦੇ ਅੰਦਰ ਨਾ ਉਹ ਊਠਾਂ ਤੇ ਬੜੇ ਕਲਰਫੁਲ ਜਿਹੇ ਕਿਸਮ ਦੇ ਝੰਡੇ ਉਹਨਾਂ ਨੇ ਲੋਕਾਂ ਨੇ ਲਾਏ ਹੁੰਦੇ ਸੀ ਔਰ ਆਖਦੇ ਸੀ ਕਿ ਸਖੀ ਚੰਨਪੀਰ ਦੀ ਜਮਾਤ ਆ ਗਈ। ਲੋਕ ਉਹਨਾਂ ਨੂੰ ਉਹਦੇ ਵਿੱਚ ਆਪਣੇ ਲੰਗਰ ਵਾਸਤੇ ਕੋਈ ਦਾਣੇ ਦਿੰਦੇ ਸੀ, ਕੋਈ ਆਟਾ ਦਿੰਦਾ ਸੀ, ਕੋਈ ਪੈਸੇ ਦਿੰਦਾ
ਔਰ ਉਹਨਾਂ ਪੈਸਿਆਂ ਦੇ ਨਾਲ ਫਿਰ ਸਖੀ ਚੰਨ ਪੀੜ ਦਾ ਮੇਲਾ ਉਹ ਬਹੁਤ ਵੱਡੇ ਲੈਵਲ ਤੇ ਲੱਗਦਾ ਸੀ। ਅਜੇ ਵੀ ਵੱਡੇ ਮੇਲਿਆਂ ਦੇ ਵਿੱਚੋਂ ਇਸ ਏਰੀਏ ਦੇ ਵਿੱਚੋਂ ਉਹ ਸਖੀ ਚੰਨ ਪੀੜ ਦਾ ਅਸੀਂ ਅੱਪੜ ਆਏ ਹਾਂ ਜੀ ਉਸ ਏਰੀਏ ਦੇ ਅੰਦਰ ਜਿਹੜਾ ਫਲੱਡ ਦੇ ਵਿੱਚ ਬਿਲਕੁਲ ਡੁੱਬਾ ਹੋਇਆ। ਤੁਸੀਂ ਆਪਣੀ ਅੱਖ ਦੇ ਨਾਲ ਵੀ ਦੇਖ ਸਕਦੇ ਹੋ। ਇਹ ਰੋਡ ਹੈ ਬਾਬਾ ਫਰੀਦ ਪੁਲ ਤੋਂ ਪਹਿਲੇ ਪਾਕਪਤਨ ਤੁਸੀਂ ਆਈਏ। ਬਾਬਾ ਫਰੀਦ ਪੁਲ ਅਜੇ ਕੋਈ ਹੈ ਇਸ ਤੋਂ 1.5-2 ਕਿਲੋਮੀਟਰ ਅੱਗੇ ਹੈ ਔਰ ਉਸ ਦੇ ਅਗਰ ਅਸੀਂ ਖੱਬੇ ਹੱਥ ਪਾਕਪਤਨ ਤੋਂ ਆ ਰਹੇ ਹੋਈਏ ਤੇ ਇਹ ਸਾਰਾ ਏਰੀਆ ਡੁੱਬ ਚੁੱਕਿਆ ਹੈ। ਜਿਵੇਂ ਜਿਵੇਂ ਅੱਗੇ ਅੱਗੇ ਜਾਵਾਂਗੇ ਇਸ ਦੀ ਤਬਾਹੀ ਤੇ ਬਰਬਾਦੀ ਹੋ ਰਹੀ ਹੈ। ਇੱਥੇ ਕੁਝ ਫਸਲਾਂ ਵਿਚਕਾਰ ਨਜ਼ਰ ਆ ਰਹੀਆਂ ਲੇਕਿਨ ਇਹ ਪੱਕਣ ਦੇ ਨੇੜੇ ਆ ਚੁੱਕੀਆਂ ਔਰ ਸਾਨੂੰ ਉੱਪਰੋਂ ਨਜ਼ਰ ਆ ਰਹੀਆਂ ਥੱਲੇ ਇਹਦੇ ਵੀ ਪਾਣੀ ਹੈ। ਇਹ ਵੇਖੋ ਇੱਥੋਂ ਕਿਸ ਤਰੀਕੇ ਦੇ ਨਾਲ ਆਬਾਦੀਆਂ ਜਿਹੜੀਆਂ ਨੇ ਇਸ ਦੀ ਜ਼ਦ ਦੇ ਵਿੱਚ ਆ ਰਹੀਆਂ। ਇਹ ਬਿਲਕੁਲ ਰੋਡ ਦੇ ਨਾਲ ਵਾਲੀ ਆਬਾਦੀ ਹੈ। ਇਹ ਉੱਚੀ ਬਣਾਈ ਗਈ ਹੈ ਉਹਦੇ ਬਾਵਜੂਦ ਇਹਦੇ ਅੰਦਰ ਵੀ ਪਾਣੀ ਜਾ ਚੁੱਕਿਆ ਹੈ ਔਰ ਸਾਈਡਸ ਤੇ ਇਸ ਦੇ ਚਾਰ ਚੁਫੇਰੇ ਪਾਣੀ ਹੈ। ਵਿਚਕਾਰ ਇਹਦੇ ਘਰ ਅਜੇ ਬਚੇ ਹੋਏ ਨੇ। ਇਹ ਇਸ ਕਰਕੇ ਬਚ ਗਿਆ ਕਿ ਬਿਲਕੁਲ ਰੋਡ ਵਾਲੀ ਸਾਈਡ ਤੇ ਹੈ ਔਰ ਰੋਡ ਤੋਂ ਕਾਫੀ ਜ਼ਿਆਦਾ ਉੱਚੀ ਇਸ ਦੀ ਖੁਦਾਈ ਪਾਈ ਗਈ ਹੈ। ਅੱਗੇ ਅਸੀਂ ਦੇਖੀਏ ਤੇ ਇੱਥੇ ਜ਼ਮੀਨ ਦਾ ਜਿਹੜਾ ਲੈਵਲ ਇੱਕ ਹੈ ਉਹ ਸਾਨੂੰ ਖੱਬੇ ਹੱਥ ਉਹ ਦਿਖਾਓ ਉਹ ਇਹ ਹੈ ਔਰ ਅੱਗੇ ਪੂਰਾ ਏਰੀਆ ਉਹ ਦਰਿਆ ਨੇ ਕਵਰ ਕਰ ਲਿਆ। ਅਗਰ ਤੁਹਾਨੂੰ ਫੈਸਲ ਅਲੀ ਦਿਖਾ ਪਾਏ ਤਾਂ ਪਿੱਛੇ ਪੂਰਾ ਦਰਿਆ ਹੈ। ਪੂਰਾ ਇੰਜ ਜਿਸ ਤਰੀਕੇ ਦੇ ਨਾਲ ਤੁਸੀਂ ਸਮੁੰਦਰ ਤੇ ਜਾਂਦੇ ਹੋ ਤੇ ਸਮੁੰਦਰ ਦਾ ਪਾਣੀ ਦੂਰ ਦੂਰ ਤੱਕ ਤੁਹਾਨੂੰ ਨਜ਼ਰ ਆਉਂਦਾ ਹੈ। ਇੱਥੇ ਵੀ ਸਾਨੂੰ ਉਹੀ ਨਜ਼ਰ ਆਉਂਦਾ ਹੈ। ਉੱਥੇ ਹੀ ਜਾ ਰਹੇ ਹਾਂ ਸੋ ਤੁਹਾਨੂੰ ਅੱਗੇ ਚੱਲ ਹਾਂਜੀ ਇਹ ਹੈ ਜਿੱਥੇ ਟੋਟਲ ਕਵਰ ਦਰਿਆ ਆਪਣਾ ਕਰ ਚੁੱਕਾ ਹੈ। ਸਿਰਫ ਸਾਨੂੰ ਬਸ ਇੱਥੇ ਦਰਖਤ ਨਜ਼ਰ ਆ ਰਹੇ ਨੇ, ਬਾਕੀ ਫਸਲਾਂ ਤੋਂ ਗੇਮ ਉੱਚੀ ਤੇ ਆ ਚੁੱਕੀ ਹੈ ਔਰ ਇੱਥੇ ਵੀ ਜਿਹੜਾ ਪਾਣੀ ਦਾ ਲੈਵਲ ਹੈ ਉਹ 3-3.5 ਫੁੱਟ ਤੱਕ ਉਹ ਇਸ ਏਰੀਏ ਦੇ ਵਿੱਚ ਅੱਪੜ ਚੁੱਕਿਆ ਹੈ। ਤੇ ਤੁਸੀਂ ਇਹ ਸੋਚੋ ਕਿ ਜਿਹੜੇ ਬਿਲਕੁਲ ਦਰਿਆਈ ਬੈਲਟ ਦੇ ਅੰਦਰ ਹੈ ਉਹ ਕਿਵੇਂ ਨੇ। ਇਹ ਤੁਸੀਂ ਦੇਖੋ ਇੱਥੇ ਬਿਲਕੁਲ ਇਹਦੇ ਅੰਦਰ ਜੋ ਮਸ਼ੀਨਰੀ ਪਈ ਸੀ ਜੋ ਸਾਰਾ ਕੁਝ ਸੀ ਇਹ ਬਿਲਡਿੰਗ ਇਸ ਹੱਦ ਤੱਕ ਡੁੱਬੀ ਹੈ। ਅੱਗੇ ਇਹ ਸਾਰਾ ਜਿਵੇਂ ਜਿਵੇਂ ਅਸੀਂ ਜਾਵਾਂਗੇ ਤਬਾਹੀ ਬਰਬਾਦੀ ਦਾ ਇੱਕ ਚੱਪੇ ਤੇ ਉਹ ਇੱਥੇ ਸਰ ਨਜ਼ਰ ਆਉਂਦੇ। ਇੱਥੋਂ ਦੇ ਜਿਹੜੇ ਲੋਕ ਹਨ ਉਹ ਨਿਕਲ ਕੇ ਤੇ ਬਾਹਰ ਸੜਕਾਂ ਤੇ ਆ ਕੇ ਇੱਥੇ ਬਹਿ ਗਏ। ਇਸ ਤਰੀਕੇ ਦਾ ਜਿਸ ਤਰੀਕੇ ਅਸੀਂ ਦੇਖ ਰਹੇ ਹਾਂ ਇਸ ਤਰੀਕੇ ਵੀ ਕੁਝ ਲੋਕ ਇੱਥੇ ਆਏ ਔਰ ਬਾਕੀ ਇਹ ਕੁਝ ਨਾਲ ਦੁਕਾਨਾਂ ਵੀ ਇੱਕ ਤਰ੍ਹਾਂ ਦੇ ਬਣ ਗਈਆਂ ਕਿਉਂਕਿ ਇੱਥੇ ਜਿਹੜਾ ਬਿਲਕੁਲ ਨਾਲ ਦਰਿਆ ਦੇ ਉੱਪਰ ਸੀ ਉੱਥੇ ਇਹਨਾਂ ਨੂੰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਔਰ ਇਹ ਉੱਥੋਂ ਵਾਲੇ ਲੋਕ ਉਹ ਅੱਗੇ ਆ ਗਏ। ਇਹ ਮੱਝਾਂ ਗਾਵਾਂ ਇਹ ਇੱਥੋਂ ਦੇ ਹੀ ਲੋਕ ਇੱਕ ਸਾਈਡ ਤੋਂ ਦੂਜੀ ਸਾਈਡ ਤੇ ਜਿਹੜੇ ਚਰਾਉਂਦੇ ਸਨ ਇਹ ਪਤਾ ਨਹੀਂ ਕਿੱਥੋਂ ਕੱਢ ਕੇ ਲੈ ਕੇ ਜਾ ਰਹੇ ਹਨ ਕਿਸ ਤਰੀਕੇ ਹੈ ਇਹ ਹੁਣ ਰੱਬ ਦੀ ਜ਼ਾਤ ਹੀ ਬਿਹਤਰ ਜਾਣਦੀ। ਔਰ ਅਸੀਂ ਇਸ ਵੇਲੇ ਦਰਿਆ ਸਤਲੁਜ ਦੀ ਕੱਦੀ ਤੇ ਅਸੀਂ ਸਫ਼ਰ ਕਰ ਰਹੇ ਹਾਂ। ਜਾ ਰਹੇ ਹਾਂ ਅਸੀਂ ਕਿ ਲੋਕਾਂ ਨੂੰ ਜਿਤਨਾ ਅਸੀਂ ਕੁਝ ਫਲੱਡ ਰਿਲੀਫ ਐਕਟੀਵਿਟੀਜ਼ ਦੇ ਰਾਹੀਂ ਅਸੀਂ ਉਹਨਾਂ ਨੂੰ ਸਪੋਰਟ ਕਰ ਪਾਈਏ। ਕੁਝ ਅਸੀਂ ਲੰਗਰ ਦੀ ਸੇਵਾ ਵੀ ਅੱਜ ਇੱਥੇ ਨਿਭਾਵਾਂਗੇ ਔਰ ਦੂਸਰਾ ਨਾਲ ਅਸੀਂ ਕੋਈ ਖੁਸ਼ਕ ਰਾਸ਼ਨ ਵੀ ਦੇਵਾਂਗੇ। ਖੁਸ਼ਕ ਰਾਸ਼ਨ ਇਸ ਵੇਲੇ ਇਹ ਵੀ ਜ਼ਰੂਰੀ ਹੈ ਕਿ ਉੱਥੇ ਅਗਰ ਕੋਈ ਨਹੀਂ ਉਹਨਾਂ ਦਾ ਖਾਣਾ ਲੈ ਕੇ ਆਪੜਦਾ ਤੇ ਉਹਨਾਂ ਕੋਲ ਇਤਨਾ ਕੁਝ ਹੋਵੇ ਕਿਉਂਕਿ 2-3 ਦਿਨ ਉਹ ਉਸ ਬੇਸ ਤੇ ਉਹ ਆਪਣੇ ਕੱਢ ਲੈਣ ਉਹਨਾਂ ਨੂੰ ਕੁਝ ਖਾਣ ਨੂੰ ਨਾ ਹੋਵੇ। ਮੈਂ ਇਸ ਵੇਲੇ ਖੜਾ ਹਾਂ ਬਾਬਾ ਫਰੀਦ ਪੁਲ ਦੇ ਨੇੜੇ। ਪਿੱਛੇ ਤੁਸੀਂ ਜਿਹੜਾ ਪੁਲ ਦੇਖ ਰਹੇ ਹੋ ਇਹ ਹੈ ਬਾਬਾ ਫਰੀਦ ਪੁਲ। ਬਾਬਾ ਫਰੀਦ ਪੁਲ ਮਿੰਚਨਾਬਾਦ ਔਰ ਪਾਕਪਤਨ ਦੇ ਵਿਚਕਾਰ ਬਿਲਕੁਲ ਦਰਿਆ ਸਤਲੁਜ ਦੇ ਉੱਪਰ ਇਹ ਬਣਿਆ ਹੈ। ਨਵਾਂ ਪੁਲ ਹੈ ਇਸ ਲਈ ਇਸ ਨੂੰ ਅਜੇ ਸਾਨੂੰ ਖਤਰਾ ਤਾਂ ਨਜ਼ਰ ਨਹੀਂ ਆਉਂਦਾ ਲੇਕਿਨ ਇਹ ਖਤਰਾ ਜਿਹੜਾ ਇਸ ਪੂਰੇ ਏਰੀਏ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ ਉਹ ਵੱਧਦੇ ਹੋਏ ਫਲੱਡ ਦਾ ਹੈ। ਮੈਂ ਇੱਥੇ 3 ਦਿਨ ਪਹਿਲੇ ਇੱਥੇ ਹੀ ਸਾਂ ਔਰ ਉਦੋਂ ਇਹ ਪਾਣੀ ਦਾ ਲੈਵਲ ਇਸ ਤੋਂ ਘੱਟ ਸੀ। ਸ਼ਾਇਦ ਤੁਸੀਂ ਕੋਈ ਵੀਡੀਓ ਵੀ ਦੇਖ ਪਾਏ ਹੋਵੋਗੇ। ਇਸ ਵੇਲੇ ਇਸ ਦਾ ਲੈਵਲ ਬਹੁਤ ਜ਼ਿਆਦਾ ਹੈ। ਅਗਰ ਅਸੀਂ ਵੇਖੀਏ ਤੇ ਉਸ ਦਿਨ ਪਾਣੀ ਤੇਜ਼ ਹੈ ਸੀ ਲੇਕਿਨ ਉਸ ਪਾਣੀ ਦੇ ਅੰਦਰ ਇੰਨੀ ਤੇਜ਼ੀ ਨਹੀਂ ਸੀ। ਇਸ ਵੇਲੇ ਦਾ ਜਿਹੜਾ ਪਾਣੀ ਹੈ ਇਹਦੇ ਅੰਦਰ ਉਹੀ ਕਲਾਲੀ ਉਹੀ ਸਾਰਾ ਕੁਝ ਸਾਨੂੰ ਉਹ ਨਜ਼ਰ ਆ ਰਹੀ ਹੈ ਔਰ ਇਹ ਮੈਂ ਉਸ ਦਿਨ ਵੀ ਦੱਸਿਆ ਸੀ ਮੈਂ ਅੱਜ ਵੀ ਇਹ ਦੱਸਦਾ ਜਾਵਾਂ ਕਿ ਇਹ ਸਾਰਾ ਕੁਝ ਉਸ ਵੇਲੇ ਨਜ਼ਰ ਆਉਂਦਾ ਹੈ ਜਦੋਂ ਪਾਣੀ ਦੀ ਸਤ੍ਹਾ ਵੱਧ ਰਹੀ ਹੁੰਦੀ ਹੈ। ਪਾਣੀ ਵੱਧ ਰਹੀ ਹੁੰਦਾ ਇਸ ਲਈ ਇਹ ਰੋੜ ਕੇ ਸਾਰੀਆਂ ਚੀਜ਼ਾਂ ਲੈ ਆਉਂਦਾ ਹੈ। ਅਗਰ ਤੁਸੀਂ ਪੁਲ ਦੇ ਥੱਲੇ ਦੇਖੋ ਇਹ ਪਾਣੀ ਦਾ ਤੁਹਾਨੂੰ ਜ਼ੂਮ ਕਰਕੇ ਥੋੜਾ ਦਿਖਾਓ ਫੈਸਲ ਅਲੀ। ਇਹ ਅਗਰ ਹੈ ਤਾਂ ਇੱਥੋਂ ਤੁਹਾਨੂੰ ਪਾਣੀ ਦੀ ਕੋਈ ਅੰਦਾਜ਼ਾ ਹੋਏਗਾ ਤੇਜ਼ੀ ਦਾ ਔਰ ਪਾਣੀ ਦੀ ਸ਼ਿੱਦਤ ਦਾ। ਸੋ ਪਾਣੀ ਸਤਲੁਜ ਦੇ ਅੰਦਰ
ਉਹ ਪਹਿਲੇ ਨਾਲੋਂ ਵੱਧ ਰਿਹਾ ਹੈ, ਪਹਿਲੇ ਨਾਲੋਂ ਕਿਤੇ ਘਟ ਨਹੀਂ ਰਿਹਾ। ਹੁਣ ਲੋੜ ਕਿਹੜੀ ਗੱਲ ਦੀ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ। ਉਹ ਲੋੜ ਇਸ ਗੱਲ ਦੀ ਹੈ ਕਿ ਇਹ ਪਾਣੀ ਇਹ ਪਿੱਛੇ ਸਾਰਾ ਕੁਝ ਡੋਬਦਾ ਹੋਇਆ ਆ ਰਹੀ ਹੈ, ਹੈਡ ਸੁਲੇਮਾਨ ਕੀ ਤੋਂ ਥੱਲੇ ਔਰ ਹੈਡ ਸੁਲੇਮਾਨ ਕੀ ਤੋਂ ਪਿੱਛੇ। ਹੁਣ ਲੋੜ ਇਸ ਗੱਲ ਦੀ ਹੈ ਕਿ ਲੋਕਾਂ ਵਾਸਤੇ ਜਿਹੜੇ ਡੁੱਬੇ ਹੋਏ ਲੋਕ ਹਨ ਉਹਨਾਂ ਦੇ ਕੋਲ ਅਪੜਿਆ ਜਾਵੇ, ਉਹਨਾਂ ਦੀਆਂ ਕੀ ਲੋੜਾਂ ਹਨ ਉਹ ਤੁਹਾਨੂੰ ਲੋਕ ਉਹ ਜਾ ਕੇ ਦੱਸਣਗੇ। ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਮਮਾ ਦੀ ਆ ਰਹੇ ਨੇ ਸੱਦੇ ਮੈਨੂੰ ਯਾਰੂ ਹੈ। ਤੁਸੀਂ ਕਿੱਥੋਂ ਆਏ ਨੇ ਇੱਥੇ? ਆ ਜੀ ਪੁੱਲ ਨਹੀਂ ਆਪਣੀ ਜੀ ਜੀ ਬਾਬਾ ਫਰੀਦ ਵਾਲੀ, ਹਾਂ ਹਾਂ ਕਹਿੰਦੇ ਜੀ ਐਦਲੇ ਕੱਚੂ ਹੈ ਮੀ ਜ਼ੁਲਫਕਾਰ ਆਲੋ ਕੇ ਬਣੀ ਬਣੀ, ਠੀਕ ਹੈ। ਉੱਥੋਂ ਆਏ ਜੀ। ਇਹ ਉਹਨਾਂ ਫਰੀਦਕੋਟ ਤੋਂ ਨਾ ਹੇਠਲੀ ਸਾਈਡ ਤੇ? ਨਹੀਂ ਜੀ ਫਰੀਦਕੋਟ ਤਾਂ ਆਗਾ ਉਹ ਤਾਂ ਆਂਗਾ ਰਹਿ ਗਿਆ। ਆ ਜੇ ਨਾ ਦਰਖਤਾਂ ਦੇ ਪਰਾਂ ਪੈ ਅੱਛਾ, ਵਿੱਚ ਪਾਣੀ ਦੇ ਹੈ ਜੀ। ਇੱਥੇ ਨੇੜੇ ਪੈਣੀ। ਆ ਇੱਥੇ ਜੀ ਪਾਣੀ ਦੇ ਵਿੱਚ ਇਹ ਹੁਣ ਪੱਠੇ ਬਾੜੇ ਫਿਰ ਤੁਸੀਂ ਮੱਝਾਂ ਨੂੰ ਕਿੱਥੋਂ ਪਾ ਰਹੇ ਹੋ? ਐਵੇਂ ਤਰਲਾ ਤੇਰੇ ਬੂਏ ਤੇ ਜਾ ਉਹ ਚੈੱਕ ਲਈ ਆਗਾ ਜਾ ਬਸ ਐਵੇਂ ਬਸ ਆਦੀ ਮੁਸੀਬਤ ਆਦੀ ਕੱਟਦੇ ਕਦੇ ਕਦੇ ਭੁੱਖੀਆਂ ਵੀ ਬਹਿ ਜਾ। ਕੋਈ ਪੱਠੇ ਨਹੀਂ ਲੱਭਦੇ? ਕੋਈ ਪੱਠੇ ਨਹੀਂ ਲੱਭਦੇ। ਇਸੇ ਤਰੀਕੇ ਨਾਲ ਪਾਣੀ ਦੇ ਵਿੱਚ ਪਾਣੀ ਬੈਠੀਆਂ ਬਹਿ ਰਹੀਆਂ ਤੇ ਆ ਵੇਲੀ ਬੋਏ ਲਾ ਜਾ ਵਿਚਾਰੀਆਂ ਸੁੱਕੀ ਜਾ ਕੇ ਆ ਤੇ ਬਹਿ ਉੱਠੀ ਗਈਆਂ। ਹਾਂ ਹਾਂ ਬਸ ਹੋਰ ਜੀ ਕੋਈ ਟੈਨਸ਼ਨ ਯਾਰ ਇਹ ਤੁਸੀਂ ਸੁਣੋ, ਇਹ ਯਾਰ ਮੁਹੰਮਦ ਸਾਹਿਬ ਜੋ ਦੱਸ ਰਹੇ ਹਨ ਇੱਕ ਬੜੀ ਮਤਲਬ ਦੁੱਖ ਵਾਲੀ ਸੂਰਤ ਹਾਲ ਹੈ, ਬੜੀ ਤਕਲੀਫ ਦੀ ਸੂਰਤ ਹਾਲ ਹੈ ਕਿ ਉਹ ਕਹਿ ਰਹੇ ਨੇ ਕਿ ਜਾਨਵਰ ਕੋਈ ਦਿਨ ਐਸਾ ਵੀ ਹੁੰਦਾ ਕਿ ਜਦੋਂ ਇਹ ਭੁੱਖੇ ਬਹਿ ਜਾਂਦੇ ਨੇ, ਇਹਨਾਂ ਨੂੰ ਕੋਈ ਪੱਠਾ ਪਾੜਾ, ਇਹਨਾਂ ਨੂੰ ਕੋਈ ਉਹ ਨਹੀਂ ਲੱਭਦਾ। ਸੋ ਸੋਚੋ ਯਾਰ, ਜਿੱਥੇ ਇਨਸਾਨਾਂ ਦਾ ਅਸੀਂ ਗੱਲ ਕਰਦੇ ਹਾਂ ਉੱਥੇ ਇਹਨਾਂ ਜਾਨਵਰਾਂ ਦਾ ਵੀ ਸੋਚੋ। ਕੋਈ ਆਇਆ ਕੋਈ ਨਹੀਂ ਲੈ ਕੇ ਇੱਥੇ ਬਾਬਾ ਚਾਰਾ ਚੂਰਾ ਲੈ ਕੇ ਹਲੇ ਜੀ ਤੈਨੂੰ ਦੱਸਿਆ ਨਾ ਇੱਥੇ ਪੈਣੀ ਹੈ ਇੱਕ ਸਾਡੇ ਪਜਾਮਾ ਦਾ ਘਰ ਉਹਦੇ ਵਿਹੜੇ 'ਚ ਬੰਦੀ ਬੈਠਾ ਹਾਂ। ਅੱਛਾ ਆਗੀ ਸਭ ਹਰ ਬੰਦੇ ਨੂੰ ਪਤਾ ਵੀ ਪਾਣੀ ਚੋ ਹੈ ਜਾਂ ਬਾਹਰ ਭਵਾ ਲਈਆਂ ਹਰ ਤੇ ਪਾਣੀ ਵਿੱਚ ਛੱਡੀਆਂ, ਜੇ ਕਦੇ ਲੱਭ ਗਏ ਤੇ ਥੱਬੀ ਘਾਤ ਲਈ, ਜੇ ਨਾ ਲੱਭੇ ਤੇ ਭੁੱਖੀਆਂ ਹੀ ਬਹਿ ਰਹੀਆਂ। ਭੁੱਖੀਆਂ ਬਹਿ ਰਹੀਆਂ। ਵੱਡੇ ਮੋੜ ਸੋਚ ਤੁਹਾਡੇ ਨਾਲ ਦੇ ਹੋਰ ਵੀ ਨੇ ਬੰਦੇ ਜਿਵੇਂ ਅੱਗੇ ਬੰਦੇ ਬੜੇ ਜੀ ਆਗਾ ਨਿਕਲ ਕੇ ਬਾਡਰ ਨੂੰ ਜਾਂ ਕਿਸੇ ਕੱਚਾਰ ਕੋਈ ਜਿੱਥੇ ਕਿਸੇ ਨੂੰ ਕੋਈ ਲੱਭੀ ਤਾਂ ਹਾਂ ਜੀ ਆ ਇੱਥੇ ਬਹਿਣੀ ਇੱਥੇ ਮੈਂ ਬੈਠੀਆਂ ਨਹੀਂ ਆ ਲੋਕਾਂ ਦੀਆਂ ਇੱਥੇ ਬਾਈ ਬੈਠੀ ਕੋਈ ਐਸਾ ਘਰ ਜਿੰਦੀ ਰਹਿ ਗਿਆ ਹੋਣ ਮੈਂ ਨਿਕਲੀਆਂ ਨਾ ਹੋਣ ਵਾਲੇ ਵਿੱਚੇ ਰਹਿ ਆ ਗਿਆ। ਹੁਣ ਜੀ ਆ ਮਾਰਾਂ ਦੀਆਂ ਆ ਜਿਹੜੀ ਬਹਿਣੀ ਲੱਗੇ ਨੇ ਤੇ ਐਸ ਵਾਰ ਖੜੀ ਹੋਈ ਹੈ। ਐਸ ਬਹਿਣੀ ਤੇ ਪਹਿਲੇ ਕੱਚੇ ਆ ਮੈਨੂੰ ਪਿਆ ਆਂਦਾ ਵੀ ਮੈਨੂੰ ਲਗਾ ਦੇ। ਮੈਂ ਬੁੱਢਾ ਬੰਦਾ ਮੇਰੇ ਵਾਲੀ ਗੱਲ ਕਰ ਸੁਣਦਾ ਪਿਆ ਹੀ ਹੈ ਨਾ। ਹਾਂ ਹਾਂ ਵੀ ਮੈਂ ਬੁੱਢਾ ਬੰਦਾ ਵੀ ਆ ਕਿ ਉਹ ਵਿੱਚ ਫਸਾ ਪਿਆ। ਉਹ ਵਿੱਚੇ ਫਸਾ ਪਿਆ। ਅੱਛਾ ਅੱਛਾ ਪਾਣੀ ਹੁਣ ਵੱਧਦਾ ਜਾਂਦਾ, ਪਹਿਲੇ ਉਹਨਾਂ ਦੇ ਆਪੇ ਪਾਣੀ ਹਟ ਜਾਸੀ। ਹਟ ਜਾਸੀ ਬਸ ਇਹ ਜਿਰਾਕ ਬਣਾਈ ਰੱਖੀ ਮੈਨੂੰ ਪੰਜਵਾਂ ਚੌਥਾ ਦੇ ਉੱਥੋਂ ਆ ਸਾਡੇ ਫਾਲ ਲੋੜ ਗਏ ਨਹੀਂ ਉਹ ਦਰਖਤ ਕੋਲ ਆ। ਤੁਸੀਂ ਆ ਗਏ, ਇਹ ਨਹੀਂ ਆਇਆ ਵੀ ਪਾਣੀ ਹਟ ਜਾਸੀ ਨਾ ਅਸੀਂ ਨਿਕਲੀਏ ਨਾ ਨਿਕਲੀਏ। ਫਾਲ ਜਿਹਦੇ ਲੁੜੇ ਨਹੀਂ ਕਿ ਕਿਧਰੋਂ ਫੜੇ ਇਹਨੇ ਚੋਰਾ ਕੋਈ ਕਿਧਰੋਂ ਫੜੇ ਇਹਨੇ ਫਾੜ ਫੂੜ ਤੇ ਵਾਹ ਵਾਹ ਸਾਡਾ ਨੁਕਸਾਨ ਨਹੀਂ ਹੋਇਆ। ਐਵੇਂ ਝੂਠ ਮਾਰੀ ਬੱਗੀ ਦਾੜੀ ਨਾ ਫੜਾ ਨੇ ਫਾੜ ਫੂੜ ਤੇ ਰਾਤੀ ਸੋਤੇ ਵਾਲੇ ਝਾੜ ਗੱਤੇ ਲਿਆਰੇ ਫਾੜਿਆ ਨਹੀਂ ਤੇ ਤਕੜੀਆਂ ਜਿਹੜੇ ਨਿੱਕੇ ਨਿੱਕੇ ਆ ਬੱਚੇ ਜੀ 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 ਉਹ ਵਿਚਾਰਿਆਂ ਤੇ ਕਿਉਂ ਠਿੱਲਾ ਜਾਂਦਾ। ਹੁਣ ਉੱਥੋਂ ਵੜੀਆਂ ਤੇ ਸਾਰੇ ਪਾਣੀ ਚ ਆਈਆਂ ਮਈ ਦਾ ਕੀ ਗੁਨਾਹ ਵਿਚਾਰੀਆਂ। ਲੋਕਾਂ ਦਾ ਵੀ ਅਜੀਬ ਹੈ ਕਿ ਅਜੇ ਤੱਕ ਲੋਕ ਉੱਥੇ ਬੈਠੇ ਹੋਏ ਨੇ, ਹਾਲਾਂਕਿ ਸੋਸ਼ਲ ਮੀਡੀਆ ਤੇ ਮੀਡੀਆ ਤੇ ਲੋਕ ਸਾਰੇ ਆਖਦੇ ਵੀ ਪਾਣੀ ਵੱਧਦਾ ਆਂਦਾ ਔਰ ਇਹ ਪਾਣੀ ਵਧਣਾ ਹੋਰ ਵਧਣਾ ਹੈ। ਪਤਾ ਨਹੀਂ ਅਜੇ ਲੋਕਾਂ ਨੂੰ ਕੀ ਹੈ। ਵੱਡਣ ਚੋਰ ਉਹ ਤੇ ਮੋਬਾਈਲ ਵੇਖੀ ਆਂਦਾ ਮੇਰਾ ਪੋਤਰਾ ਹੁਣ ਦੱਸਿਆਂ ਦੇ ਗੰਡਾ ਵਾਲੇ ਸਿੰਘ ਤੇ ਆ ਕੇ ਬੜੀ ਸਦਾ ਵਧੀ ਜਾਂਦੀ। ਹਾਂਜੀ ਕੁਝ 3 ਲੱਖ ਤੋਂ ਉੱਤੇ ਕਿਊਸਕ ਪਾਣੀ ਹੈ ਜੀ ਜਿਹੜਾ ਉੱਥੋਂ ਉਹ ਸਾਰਾ ਅੱਗੇ ਹੀ ਆ ਰਿਹਾ, ਜਿਵੇਂ ਆਪਾਂ ਵੇਖਦੇ ਹੀ ਪਏ ਆ ਵੀ ਪਾਣੀ ਅੱਗੇ ਤੱਕ ਵੱਧਦਾ ਜਾਂਦਾ ਹੈ, ਪਾਣੀ ਘਟ ਨਹੀਂ ਰਿਹਾ। ਪਾਣੀ ਗਾਣ ਆਉਣ ਜਿਹੜਾ ਇਧਰਲਾ ਪਾਣੀ ਜੀ ਆਇਆ ਖੜਾ ਹੈ ਇਹ ਜੀ ਉੱਤੋਂ ਤੇ ਭਿਆ ਮਾੜੀ ਦੇ ਸਰਦਾਰਾ ਨਵਾਬਾ ਨੇ ਬੰਨ ਚਾਰ ਚੋਰੂ ਘੱਤੀ ਬੈਠੇ ਉੱਤੋਂ ਤੇ ਹੀ ਪਰਤੀਜਾ ਕਬਰਸਤਾਨ ਕੋ ਉਹ ਤੇ ਅੱਗੇ ਵੀ ਤੋੜਨਾ ਪਿਆ ਨਾ ਜਿਹੜਾ ਹਬੀਬ ਕੇ ਰਾਜਾ ਹਾਂ ਉਹ ਜੀ ਪੱਕੀ ਤੋੜੀ ਇਹਨੇ ਯਾ ਪਾਣੀ ਇੱਦੇ ਹੀ ਲੱਥਾ ਖੜਾ ਯਾ ਤਾਂ ਪਾਣੀ ਚ ਆ ਗਿਆ ਨਾ ਦੇ ਪੱਕੀ ਤੋਗਾ ਪਾਣੀ ਇਹ ਜੇ ਕੋਈ ਪ੍ਰਾਈਵੇਟ ਤੌਰ ਤੇ ਕੋਈ ਲੋਕ ਜਿਹੜੇ ਘਰਾਂ ਦੇ ਵਿੱਚੋਂ ਆਪਣਾ ਸਮਾਨ ਤੇ ਰੀਆ ਰਵਾਇਆ ਉਹ ਕੱਢ ਰਹੇ ਨੇ ਕਿਉਂਕਿ ਲੋਕ ਇਸ ਉਮੀਦ ਦੇ ਵਿੱਚ ਐਸਣ ਕਿ ਸ਼ਾਇਦ ਪਾਣੀ ਘਟ ਜਾਵੇ, ਲੇਕਿਨ ਪਾਣੀ ਨਹੀਂ ਘਟਿਆ। ਇਹ ਲੋਕ ਹੁਣ ਆਪਣਾ ਸਾਰਾ ਉਹ ਸਮਾਨ ਉਹ ਸਾਰਾ ਕੱਢ ਕੇ ਜੋ ਕੋਈ ਦਾਣਾ ਪਾਣੀ ਹੈ ਉਹ ਵੀ ਸਾਰਾ ਉਹ ਲੈ ਕੇ ਤੇ ਉਹ ਹੁਣ ਆ ਰਹੇ। ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਵੀ ਹੁਣ ਯਕੀਨ ਹੋ ਗਿਆ ਕਿ ਪਾਣੀ ਨਹੀਂ ਹਟੇਗਾ, ਪਾਣੀ ਵਧੇਗਾ। ਚੰਗੀ ਗੱਲ ਹੈ, ਇਹ ਮੈਸੇਜ ਵੀ ਹੈ ਸਾਡਾ ਕਿ ਦਰਿਆਈ ਬੈਲਟ ਦੇ ਵਿੱਚ ਅਗਰ ਤੁਸੀਂ ਬੈਠੇ ਹੋ ਤਾਂ ਨਿਕਲ ਆਓ, ਇੱਥੇ ਪਾਣੀ ਵਧਣਾ ਹੈ, ਪਾਣੀ ਘਟਣਾ ਨਹੀਂ।